ਦਰਸ਼ਕੋ ਬਿਗਪਾ ਦਾ ਤੁਹਾਡਾ ਸਵਾਗਤ ਹੈ। ਸੌਰੀ ਡਾਕਟਰ ਸਾਹਿਬ, ਅਗਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਸਾਡੇ ਪਹਿਲੇ ਤੇ ਦੂਸਰੇ ਸੈਗਮੈਂਟ ਤੇ ਉਹ ਆਪਾਂ ਸਾਂਝੇ ਕਰਦੇ ਹਾਂ। ਪਹਿਲੇ ਸੈਗਮੈਂਟ ਤੇ ਸਾਡੇ ਕੋਲ 28 ਦੇ ਕਰੀਬ ਸਾਡੇ ਦਰਸ਼ਕਾਂ ਦੇ ਮੈਸੇਜ ਨੇ। ਪਹਿਲਾ ਮੈਸੇਜ ਆ ਗਿਆ ਰਿੰਕੂ ਚਾਲੀ ਦਾ। ਇਹ ਲਿਖਦੇ ਨੇ ਨਾਈਸ ਕੈਲਕੂਲੇਸ਼ਨ ਫॉर ਡਾਕਟਰ ਸਾਹਿਬ, ਸਿੱਖ ਬ੍ਰਦਰਸ ਨੀਡ ਟੂ ਬੀ ਅਵੇਅਰ ਐਜ਼ ਬੈਟਲ ਹੈਜ਼ ਚੇਂਜਡ ਇਟਸ ਪੇਸ। It will be more fierce as 2020 will be near. बिल्कुल ठीक चाल साहब, बहुत शुक्रिया। ਤੁਹਾਡਾ ਵੀ ਐਨਾਲਿਸਿਸ ਔਰ ਆਬਜ਼ਰਵੇਸ਼ਨ ਬਹੁਤ ਵਧੀਆ ਹੁੰਦੀ ਹੈ ਜੀ। ਮਨਜੀਤ ਸਿੰਘ ਮਠਾਰੂ ਵੀ ਸਾਨੂੰ ਲਿਖਦੇ ਨੇ, ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਕਹਿੰਦੇ ਨੇ ਕਿ ਆਪ ਪਾਰਟੀ ਦੀ ਗੱਲ ਸਮੇਂ ਨਾਲ ਸਾਹਮਣੇ ਆਈ, ਪਰ ਡਾਕਟਰ ਸਾਹਿਬ ਤੁਸੀਂ ਇਹ ਗੱਲ ਟੀਵੀ 84 ਤੇ ਸਭ ਤੋਂ ਪਹਿਲਾਂ ਸਾਫ਼ ਕੀਤੀ ਸੀ। ਸਲੂਟ ਤੁਹਾਨੂੰ ਟੀਵੀ 84 ਜ਼ਿੰਦਾਬਾਦ। ਦੇਖੋ, ਗੱਲ ਮੈਂ ਸਮਝਦਾ ਵੀ ਸਾਡੀ ਕੌਮ 'ਚ ਭਾਵੁਕਤਾ ਜ਼ਿਆਦਾ ਹੈ। ਅਸੀਂ ਭਾਵੁਕ ਹੋ ਕੇ ਵਹਿਣ 'ਚ ਬਹਿ ਜਾਂਦੇ ਹਾਂ ਜੀ। ਨਹੀਂ ਤਾਂ ਕੋਈ ਇਹਦੇ ਲਈ ਰਾਕਟ ਸਾਇੰਸ ਨਹੀਂ ਚਾਹੀਦੀ ਹੁੰਦੀ। ਤੁਸੀਂ ਕਿਸੇ ਦਾ ਏਜੰਡਾ, ਓਵਰਆਲ ਕਿਸੇ ਦਾ ਰਵੱਈਆ ਔਰ ਪਿਛੋਕੜ ਥੋੜਾ ਬਹੁਤ ਜੇ ਉਸ ਨੂੰ ਦੇਖੋ ਤੇ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਬਈ ਇਹ ਕੀ ਡਾਇਰੈਕਸ਼ਨ ਲਏਗਾ। ਸੋ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੰਪਲੀਮੈਂਟ ਲਈ। ਰਾਜਵਿੰਦਰ ਸਿੰਘ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਇਟਸ ਆਲ ਫॉर ਦਾ ਬੈਸਟ ਵਾਹਿਗੁਰੂ ਜੀ ਕ੍ਰੀਏਟਿੰਗ ਦਿਸ ਸੋ ਵੀ ਕੈਨ ਗੈਟ ਅਵਰ ਫਰੀडम। ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਰਾਜਵਿੰਦਰ ਸਿੰਘ ਜੀ ਵੀ ਅਲਟੀਮੇਟਲੀ ਇਹ ਜਿਹੜਾ ਬ੍ਰਾਹਮਣਵਾਦ ਦਾ ਹੋਛਾਪਨ ਔਰ ਚਾਣਕਿਆ ਦੀਆਂ ਚਾਲਾਂ ਨੇ, ਇਹਨਾਂ ਨੇ ਅਲਟੀਮੇਟਲੀ ਉਹਦੇ 'ਚ ਹੀ ਫਸ ਜਾਣਾ। ਜਿਵੇਂ ਮੱਕੜੀ ਬੁਲਦੀ ਦਾ ਜਾਲ ਹੈ, ਕਿਵੇਂ ਉਸ ਦੀ ਹਾਜਤ ਹੁੰਦੀ ਆ ਉਹਨੂੰ ਕਰਨ ਦੀ, ਲੇਕਿਨ ਉਹਦੇ 'ਚ ਫਿਰ ਨਿਕਲਦੀ ਨਹੀਂ, ਉਹਦੇ 'ਚ ਫਸ ਜਾਂਦੀ ਹੈ। ਸੋ ਇਹ ਅਲਟੀਮੇਟਲੀ ਇਹ ਜਿਹੜਾ ਹੈ ਉਹ ਤਬਾਹੀ ਵੱਲ ਜਾ ਰਹੇ ਨੇ ਔਰ ਇਹਦੇ 'ਚੋਂ ਹੀ ਸਾਡੇ ਲਈ ਜਿਹੜੇ ਨੇ ਮਾਕੂਲ ਹਾਲਾਤ ਵੀ ਨਿਕਲਣਗੇ। ਰਿੰਕੂ ਚਾਲ ਫਿਰ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਦੇ ਕ੍ਰੀਏਟ देयर ओन ऑप्शन सो दैट पीपल डोंट हैव एनी चॉइस। ਉਹ ਬਿਲਕੁਲ ਬਿਲकुल, ਇਹ ਤਾਂ ਹਰ ਮੋੜ ਦੇ ਉੱਤੇ, ਹਰ ਟਿੱਬੇ ਦੇ ਉੱਤੇ ਇਹ ਖਲੋਤੇ ਹੋਣਗੇ। ਤੁਸੀਂ ਇਧਰ ਨੂੰ ਮੂੰਹ ਕਰੋਗੇ ਉਹਦੇ 'ਚ ਵੀ ਉਹ ਖਲੋਤਾ ਹੈ, ਆਪੋਜੀਸ਼ਨ ਵੱਲ ਜਾਓਗੇ ਉਧਰ ਵੀ ਉਹ ਖਲੋਤਾ ਹੈ, ਨਿਰਪੱਖ ਪਾਰਟੀ ਵੱਲ ਜਾਓਗੇ ਉਧਰ ਵੀ, ਕਾਮਰੇਡਾਂ ਵੱਲ ਜਾਓਗੇ ਉੱਥੇ ਵੀ ਉਹ ਖਲੋਤੇ ਨੇ। ਇਹ ਬਿਲਕੁਲ। ਮਨਜੀਤ ਸਿੰਘ ਮਠਾਰੂ ਸਾਨੂੰ ਫਿਰ ਲਿਖਦੇ ਨੇ, ਕੇਜਰੀਵਾਲ ਦਾ ਇੱਕ ਹੋਰ ਦਾਨ ਸਾਹਮਣੇ ਆਇਆ, ਸਿੱਖਾਂ ਤੇ ਪੰਜਾਬੀ ਬਹੁਤ ਜਲਦੀ ਸਮਝ ਆਈ ਪਰ ਆਪ ਪਾਰਟੀ ਨੂੰ ਮਜ਼ਬੂਤ ਵੀ ਕਰ ਦਿੱਤੀ। ਹੁਣ ਵੀ ਸਮਝ ਲੈਣਾ ਅਖੀਰ ਸਮੇਂ ਨਾਲ ਖਾਲਿਸਤਾਨ ਬਾਰੇ ਇੱਕ ਇਹ ਮਨੋਗਿਆਨਿਕ ਤੌਰ ਤੇ ਕਮਜ਼ੋਰੀ ਦੇ ਬਾਵਜੂਦ ਇਹਨਾਂ ਨੂੰ ਸਮਝਾਵੇ ਕਿ ਅਖੀਰ ਦੁਸ਼ਮਣ ਕੌਣ ਤੇ ਦੋਸਤ ਕੌਣ। ਅੱਗੋਂ ਅਮਰੀਕ ਸਿੰਘ ਸਿੰਦਰ ਸਾਨੂੰ ਲਿਖਦੇ ਨੇ, ਗ੍ਰੇਟ ਜੌਬ ਟੀਵੀ 84 ਜ਼ਿੰਦਾਬਾਦ। ਪ੍ਰਦੀਪ ਪੰਡਾ ਆਈ ਥਿੰਕ ਬਨੀਵਾਲ ਸਾਨੂੰ ਲਿਖਦੇ ਨੇ, ਇਹ ਕਹਿੰਦੇ ਨੇ ਕਿ ਨੈਵਰ ਟਰਸਟ ਇੰਡੀਅਨ ਪੋਲੀਟੀਸ਼ੀਅਨ। ਗੁਰਅਵਤਾਰ ਸਿੰਘ ਸਿੱਧੂ ਲਿਖਦੇ ਨੇ ਸਾਨੂੰ, ਇਹ ਕਹਿੰਦੇ ਨੇ ਕਿ ਇਸ ਦਾ ਰੂਪ ਉਸ ਦਿਨ ਹੀ ਸਾਹਮਣੇ ਆ ਗਿਆ ਸੀ ਜਿਸ ਦਿਨ ਇਸ ਨੇ ਦਿੱਲੀ ਵਿੱਚ ਪਿਆਓ ਸਾਹਿਬ ਢਾਇਆ ਸੀ। ਹਾਂ, ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਜਿਹੜਾ ਕਈ ਦਹਾਕਿਆਂ ਤੋਂ ਪਿਆਓ ਸੀ ਉਹ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਆ ਕੇ ਢਾ ਦਿੱਤਾ। ਬਿਲਕੁਲ। ਦੂਸਰੇ ਸੈਗਮੈਂਟ ਤੇ ਵੀ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ। ਮਨਜੀਤ ਸਿੰਘ ਮਠਾਰੂ ਸਾਨੂੰ ਕਹਿੰਦੇ ਨੇ ਕਿ ਬਹੁਤ ਮਾੜੀ ਗੱਲ ਹੋ ਰਹੀ ਹੈ ਅਸਾਮ ਵਿੱਚ ਤੇ RSS ਦਾ ਹਿੰਦੂ ਦੇਸ਼ ਸਾਫ਼ ਸਮਝ ਆ ਰਿਹਾ ਹੈ। ਸੱਚ ਤੇ ਦੁੱਖ ਨਾਲ ਹੈ ਤੇ ਦੇਸ਼ ਦਾ ਸੰਵਿਧਾਨ ਫੇਲ ਹੋ ਗਿਆ, ਦੇਸ਼ ਖੁਦ ਹੀ ਮੁਰਦਾਬਾਦ ਹੋ ਰਿਹਾ ਹੈ ਜੀ। ਓਕੇ, ਆਈ ਥਿੰਕ ਦੈਟਸ ਇਟ। ਡਾਕਟਰ ਸਾਹਿਬ, ਜੋ ਅਗਲਾ ਇਸ਼ੂ ਹੈ ਉਸ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਦੇਖੋ, ਉਰਦੂ ਦਾ ਇੱਕ ਕਪਲੇਟ ਜਿਹੜਾ ਅਕਸਰ ਇਹਨਾਂ ਦੇ ਹਿੰਦੀ ਨਿਊਜ਼ਪੇਪਰ ਹੀ ਕੋਟ ਕਰਦੇ ਹੁੰਦੇ ਸੀ, ਪ੍ਰਤਾਪ ਦੇ ਵਿੱਚ ਹੁੰਦਾ ਸੀ, ਇਹ ਵੀਰ ਪ੍ਰਤਾਪ ਜੀ। ਹੁਣ ਤਾਂ ਪਤਾ ਨਹੀਂ ਅਖਬਾਰ ਉਹ ਚੱਲਦੀ ਹੈ ਕਿ ਨਹੀਂ। ਉਹਨੂੰ ਇੱਕ ਆਰੀਆ ਸਮਾਜੀ ਬੜਾ ਖਤਰਨਾਕ ਜਨੂਨੀ ਸੀ ਵਰਿੰਦਰ, ਉਹ ਉਹਦਾ ਮਾਲਕ ਐਡੀਟਰ ਸੀ। ਤੇ ਉਹ ਹੈ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ ਜੀ। ਹੁਣ ਜਦੋਂ ਜੰਮੂ ਕਸ਼ਮੀਰ ਦੀ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਦੇ ਮੈਂ ਬਿਆਨ ਦੇਖਦਾ, ਪਹਿਲਾਂ ਤਾਂ ਉਹਨਾਂ ਦਾ ਇਹੀ ਆਇਆ ਕਿ ਵੀ ਮੈਂ ਜਿਹੜਾ ਅਲਾਇੰਸ ਸੀ ਸਾਡਾ ਬੀਜੇਪੀ ਨਾਲ, ਇਹ ਇਵੇਂ ਹੀ ਸੀ ਜਿਵੇਂ ਜ਼ਹਿਰ ਦਾ ਪਿਆਲਾ ਪੀਤਾ ਹੋਇਆ ਜੀ। ਤੇ ਬੀਬੀ ਜੀ, ਤੇ ਤੁਹਾਨੂੰ ਜਦੋਂ ਜ਼ਹਿਰ ਤਾਂ ਪਹਿਲਾਂ ਹੀ ਨਜ਼ਰ ਆ ਰਿਹਾ ਸੀ ਵੀ ਜ਼ਹਿਰ ਹੈ, ਤੁਹਾਨੂੰ ਕਦੋਂ ਇਹ ਲੱਗਦਾ ਸੀ ਕਿ ਵੀ ਤੁਸੀਂ ਅੰਮ੍ਰਿਤ ਦਾ ਪਿਆਲਾ ਪੀ ਰਹੇ ਹੋ? ਬਿਲਕੁਲ। ਔਰ ਜ਼ਾਹਰ ਹੈ ਕਿ ਇਹਨਾਂ ਦੇ ਮਹਿਬੂਬਾ ਦੇ ਪਿਤਾ ਜਿਹੜੇ ਸੈਯਦ ਜਿਨ੍ਹਾਂ ਦੀ ਡੈਥ ਹੋਈ, ਉਹ ਤਾਂ ਜਿਹਨੂੰ ਕਹਿੰਦੇ ਨੇ ਵੀਲਰ ਡੀਲਰ ਸੀ, ਵੀ ਇੱਧਰ ਉੱਧਰ ਕੀਤਾ ਉਹਨੇ। ਤਾਂ ਸਮਝੌਤਾ ਕਰਕੇ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਾਈਮ ਮਿਨਿਸਟਰ ਸੀ ਉਦੋਂ ਵੀ ਆਪਣਾ ਰੱਖਿਆ ਸੀ, ਪਰ ਜਦੋਂ ਤੁਹਾਡੇ ਪਿਤਾ ਦੀ ਮੌਤ ਹੋ ਗਈ ਉਦੋਂ ਤੁਹਾਡੇ ਕੋਲ ਮੌਕਾ ਸੀ ਕਿ ਵੀ ਤੁਸੀਂ ਇਹ ਦੇਖਦੇ ਕਿ ਵੀ ਆਲਰੇਡੀ 1 ਸਾਲ ਹੋ ਗਿਆ ਸੀ ਜਿਹੜਾ ਅਲਾਇੰਸ ਨੂੰ ਬੀਜੇਪੀ ਤੁਹਾਡੀ ਮੇਨ ਪਾਰਟਨਰ ਸੀ ਔਰ ਉਹ ਕਿਸ ਡਾਇਰੈਕਸ਼ਨ 'ਚ ਜਾ ਰਿਹਾ। ਆਲਰੇਡੀ ਉਦੋਂ ਚੱਲ ਰਿਹਾ ਸੀ ਕਿ ਆਰਟੀਕਲ 35A ਖਤਮ ਕਰੋ, ਆਰਟੀਕਲ 370 ਖਤਮ ਕਰੋ। ਉਹਨਾਂ ਨੇ ਕਿਹਾ ਜੀ 35A ਜਿਹੜਾ
ਇਹ ਤਾਂ ਜਿਹੜਾ ਉਹ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਪ੍ਰੋਪਰ ਸਿਸਟਮ ਰਾਹੀਂ ਨਹੀਂ ਹੋਈ, ਤਾਂ ਪ੍ਰੈਜ਼ੀਡੈਂਸ਼ੀਅਲ ਡਿਕਰੀ ਨਾਲ ਹੋਈ ਜਿਹੜੀ ਅਨਕਨਸਟੀਟਿਊਸ਼ਨਲ ਹੈ ਜੀ। ਤੇ ਹੁਣ ਕਿਉਂਕਿ ਕੁਰਸੀ ਵੀ ਗਈ ਔਰ ਉਹਨਾਂ ਦੇ ਜਿੰਨੇ ਇੱਕ MLA ਸੀ ਉਹਦੇ ਚੋਂ ਵੀ ਅੱਧ ਪਚੱਦੇ ਤੋੜ ਲਏ ਹੋਏ ਨੇ। ਬੀਜੇਪੀ ਨੇ ਅਜੇ ਜੰਮੂ ਕਸ਼ਮੀਰ 'ਚ ਬੀਜੇਪੀ ਦੇ ਗਵਰਨਰ ਨੇ ਅਸੈਂਬਲੀ ਡਿਸੋਲਵ ਨਹੀਂ ਕੀਤੀ, ਸਸਪੈਂਡ ਕੀਤੀ ਹੈ। ਸੋ ਮਤਲਬ ਇਹ ਹੈ ਵੀ ਉਹ ਸੌਦੇਬਾਜ਼ੀਆਂ ਕਰ ਰਹੇ ਨੇ ਆਲਰੇਡੀ। ਉਹਨਾਂ ਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਵੀ ਜਿਹੜੇ ਨੇ ਉਹ ਪਾਰਟੀ ਦੇ ਵਿੱਚ ਹੀ ਖੜੇ ਕਰਤੇ ਜੀ ਨੇ, ਤੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਅੱਗੇ ਲਿਆਂਦਾ। ਸੋ ਕੁੱਲ ਮਿਲਾ ਕੇ ਬੀਜੇਪੀ ਦੇਖ ਰਹੀ ਹੈ ਵੀ ਜੇ ਉਹਨਾਂ ਨੂੰ ਇਹਦੇ ਥੱਲੋਂ ਬਿਲਕੁਲ ਹੀ ਸਾਰੇ ਵੀ ਖਿੱਚਣੇ ਪਏ ਤਾਂ ਖਿੱਚ ਲੈਣਗੇ। ਆਲਰੇਡੀ ਫਾਈਲਾਂ ਹਰ ਇੱਕ ਦੀਆਂ ਬਣੀਆਂ ਹੁੰਦੀਆਂ, ਨਹੀਂ ਤਾਂ ਜੋੜ ਦੇਣਗੇ ਕਿਸੇ ਨੂੰ ਸੈਯਦ ਅਲੀ ਸ਼ਾਹ ਗਿਲਾਨੀ ਨਾਲ, ਕਿਸੇ ਨੂੰ ਪੈਸੇ ਪੂਸੇ ਤਾਂ ਸਭ ਨੇ ਖਾਦੇ ਹੁੰਦੇ ਨੇ ਕਿਤੇ ਨਾ ਕਿਤੇ। ਲੇਕਿਨ ਜਿਹੜੀ ਗੱਲ ਹੁਣ ਮੋਰ ਡੇਂਜਰਸ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਕੌਨਫੀਡੈਂਸ ਦੇ ਨਾਲ ਮੋਦੀ ਔਰ ਅਮਿਤ ਸ਼ਾਹ ਇਹ ਦੌਰੇ ਕਰ ਰਹੇ ਨੇ, 1 ਮਹੀਨੇ 'ਚ 5 ਵਾਰ ਇਹ ਯੂਪੀ ਗਿਆ ਮੋਦੀ, ਇਲੈਕਸ਼ਨਸ ਦਾ ਆਲਰੇਡੀ ਜਿਹੜਾ ਮੋਡ ਸ਼ੁਰੂ ਹੋ ਚੁੱਕਾ ਹੈ ਜੀ। ਔਰ ਕੋਈ ਨਾ ਕੋਈ ਇਸ਼ੂ ਜਿਹੜਾ ਕਿ ਇਹਨਾਂ ਨੇ 2019 ਦੇ ਵਿੱਚ ਜਿਹਦੇ ਥੱਲੇ ਜਿੱਤਣਾ ਹੈ, ਉਹਨਾਂ 'ਚ ਜਾਂ ਤਾਂ ਕਸ਼ਮੀਰ ਦੇ ਵਿੱਚ ਆਰਟੀਕਲ 370 ਜਾਂ 35A ਸੈਕਸ਼ਨ ਜਿਹਦੇ ਥੱਲੇ ਆਰਟੀਕਲ 370 ਵੀ ਰੈਲੇਵੈਂਟ ਹੋ ਜਾਂਦਾ ਹੈ। ਔਰ ਅੱਜ ਹੀ ਮੈਂ ਖਬਰ ਦੇਖ ਰਿਹਾ ਸੀ ਕਿ ਇਹਨਾਂ ਨੇ ਇੱਕ ਆਪਣੀ ਜਾਲੀ ਜਿਹੀ NGO ਰਾਹੀਂ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਕਰਵਾਈ ਹੋਈ ਹੈ ਕਿ ਆਰਟੀਕਲ 335A ਜਿਹੜਾ ਹੈ ਉਹ ਪ੍ਰੈਜ਼ੀਡੈਂਟ ਨੇ ਮਤਲਬ ਜਿਹੜਾ ਉਹ ਵਿੱਚ ਇਨਸਰਟ ਕੀਤਾ ਸੀ, ਪ੍ਰੋਪਰਲੀ ਪਾਰਲੀਮੈਂਟ ਰਾਹੀਂ ਉਹ ਰੈਕਟੀਫਾਈ ਨਹੀਂ ਹੋਇਆ। ਔਰ ਉਹਦੀ ਜਿਹੜੀ ਤਰੀਕ ਹੈ ਉਹ 5 ਅਗਸਤ 6 ਨੂੰ ਸੁਪਰੀਮ ਕੋਰਟ ਦੇ ਵਿੱਚ ਦੀ ਹੀਅਰਿੰਗ ਹੋਣੀ ਹੈ। ਸੋ ਜ਼ਾਹਰ ਹੈ ਕਿ ਜੇ ਸੁਪਰੀਮ ਕੋਰਟ ਇਹ ਕਹਿ ਦਿੰਦਾ ਕਿ ਅਨਕਨਸਟੀਟਿਊਸ਼ਨਲ ਹੈ, ਤੇ ਜਿਹੜਾ ਆਰਟੀਕਲ 370 ਖਤਮ ਕਰਨ ਦੀ ਮੰਗ ਬੀਜੇਪੀ ਨੇ ਲਗਾਤਾਰ ਕਈ ਦਹਾਕਿਆਂ ਤੋਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਸ਼ਾਮਲ ਕੀਤੀ ਸੀ, ਉਹ ਪੂਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਬਾਬਰੀ ਮਸਜਿਦ ਦਾ ਹੋਏਗਾ, ਉਹ ਵੀ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਸਪੀਡੀ ਟ੍ਰਾਇਲ ਕਰਕੇ ਜਿਹੜਾ ਉਹਦਾ ਜੇ ਫੈਸਲਾ ਸੁਣਾ ਦਿੰਦੇ ਨੇ ਤਾਂ ਮੰਦਰ ਵਹੀਂ ਬਣਾਏਗੇ। ਸੋ ਇਹ ਦੋਨੋਂ ਹੀ ਮੁੱਦੇ ਜਿਹੜੇ ਨੇ, ਕਿਉਂਕਿ ਸੁਪਰੀਮ ਕੋਰਟ ਤਾਂ ਉਹਨਾਂ ਨੇ ਆਪਣੇ ਜੱਜਾਂ ਦੇ ਨਾਲ ਪੈਕ ਕਰ ਲਿਆ ਜੀ, ਔਰ ਜਸਟਿਸ ਕੁਰੀਅਨ ਜਿਹੜਾ ਹੈ ਜਿਹਦੀ ਰਿਕਮੈਂਡੇਸ਼ਨ ਬਾਰ-ਬਾਰ ਉਹਨਾਂ ਦਾ ਕੋਲੀਜੀਅਮ ਕਰ ਰਿਹਾ ਸੁਪਰੀਮ ਕੋਰਟ ਦਾ, ਉਹਨੂੰ ਬਣਾ ਹੀ ਨਹੀਂ ਰਹੇ। ਦੀਪਕ ਮਿਸ਼ਰਾ ਇਹਨਾਂ ਦਾ ਆਪਣਾ ਹੀ ਹੈ। ਔਰ ਹੁਣ ਜਿਹੜੀ ਬੀਬੀ ਹੈ ਮਹਿਬੂਬਾ ਮੁਫਤੀ, ਉਹਨੇ श्रीनगर ਦੇ ਵਿੱਚ ਆਪਣਾ ਪਹਿਲੀ ਇੱਕ ਪਬਲਿਕ ਰੈਲੀ ਕੀਤੀ ਚੀਫ ਮਿਨਿਸਟਰ ਜਾਣ ਤੋਂ ਬਾਅਦ। ਹਾਲਾਂ ਉੱਥੇ ਕਈ ਵਾਰੀ ਉਹਨੇ ਪਾਣੀ ਪੀਤਾ, ਕਈ ਘੜੇ ਪਾਣੀ ਦੇ ਪੀ ਗਈ, ਫਿਰ ਅੱਧ ਛੱਡ ਕੇ ਬਹਿ ਗਈ, ਫਿਰ ਸਾਹ ਚੜ ਗਿਆ, ਫਿਰ ਕੁਰਸੀ ਤੇ ਬਹਿ ਗਈ। ਹੁਣ ਘਬਰਾਹਟ ਹੈ, ਕਹਿੰਦੇ ਜੀ ਗਰਮੀ ਬੜੀ ਹੈ। ਪਰ ਇਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਅਲਟੀਮੇਟਲੀ ਉਹਦੇ ਖਬਰ ਹੀ ਹੈ, ਐਨੀ ਚੇਂਜ ਇਨ 370 ਟੂ ਪੈਰਿਸ਼ ਆਲ ਮੁਫਤੀ। देयर वॉज गोल्डन पीरियड अंडर वाजपेयी बट वी सफर्ड अलाइनिंग विद मोदी गवर्नमेंट कि असी मोदी दे नाल जिहड़ा वो साक करके बड़ा पछताए। और उन्हें कहा कि भी जे in the wake of raging controversy over the hearing on Article 35A in the Supreme Court on August 6th, former Chief Minister Mehbooba Mufti on Monday warned that any tampering with Article 370 would perish everything as it acted as a bridge ਬਿਟਵੀਨ ਜੰਮੂ ਐਂਡ ਕਸ਼ਮੀਰ ਐਂਡ ਦਾ ਰੈਸਟ ਆਫ ਇੰਡੀਆ। ਉਹਨੇ ਕਿਹਾ ਜੀ ਇਹੀ ਪੁੱਲ ਹੈ ਜੰਮੂ ਕਸ਼ਮੀਰ ਦੇ ਲੋਕਾਂ ਔਰ ਭਾਰਤ ਦੇ ਵਿਚਾਲੇ, ਤੇ ਜੇ ਅਗਸਤ 6 ਦੀ ਹੀਅਰਿੰਗ ਦੇ ਤੋਂ ਬਾਅਦ ਇਹਦੇ ਨਾਲ ਕੋਈ ਗੜਬੜ ਹੋਈ ਤਾਂ ਫਿਰ ਸਾਰੇ ਹੀ ਜਿਹੜੇ ਹੈ ਉਹ ਤਬਾਹ ਹੋਣਗੇ। ਔਰ ਇਹ ਜਿਹੜਾ ਉਹਨੇ ਕਿਹਾ, ਮਾਈ ਫਾਦਰ ਯੂਜ਼ਡ ਟੂ ਸੇ ਦਿਸ ਐਂਡ ਆਈ ਟੂ ਸੇ ਦੈਟ stop talking about Article 370 as it acts as a bridge between India and Jammu and Kashmir. If you break the bridge, everything will perish, Mehbooba said while addressing her party workers here। ਬਾਕੀ ਤਾਂ ਉਹਨੇ ਆਪਣਾ ਜਿਹੜੀ ਐਕਸਪਲੇਨੇਸ਼ਨ ਹੀ ਦਿੱਤੀ ਹੈ ਕਿ ਜੀ ਮੈਂ ਦਿੱਲੀ ਦੇ ਨਾਲ ਵੀ ਲੜਦੀ ਰਹੀ, I fought in Kashmir for improving the situation and in New Delhi I fought for implementation of agreement। ਔਰ ਇਹ ਸਾਰਾ ਇਹ ਤਾਂ ਫਿਰ ਆ ਫੀਲ ਡਿਜ਼ੀਜ਼ ਸਟਾਪ ਸਪੀਚ ਮਿਡਵੇ ਕਿ ਵੀ ਬੇਹੋਸ਼ੀ ਜਿਹੀ ਚਲੀ ਗਈ, ਵਿੱਚ ਹੀ ਛੱਡਤਾ ਉਹਨੇ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨੂੰ ਪੰਜਾਬੀ 'ਚ ਇਹ ਵੀ ਕਹਿੰਦੇ ਨੇ ਕਿ ਭਾਈ ਜੇ ਤੁਸੀਂ ਮਗਰਮੱਛ ਦੇ ਨਾਲ ਜੱਫੀ ਪਾਓਗੇ ਫਿਰ ਕੀ ਨਿਕਲੇਗਾ। ਤੁਹਾਨੂੰ ਭਾਵੇਂ ਸ਼ੁਰੂ 'ਚ ਉਹਦੀ ਗੁਦਗੁਦੀ ਵੀ ਲੱਗੇਗੀ, ਤੁਸੀਂ ਮਗਰਮੱਛ ਤੁਹਾਨੂੰ ਗੁਦਗੁਦੀ ਕਰ ਰਿਹਾ, ਅਲਟੀਮੇਟਲੀ ਉਹਨੇ ਤੁਹਾਨੂੰ ਖਾਣਾ। ਸੋ ਬੀਜੇਪੀ ਨੇ ਜੋ ਇਹਨਾਂ 'ਚੋਂ ਕੱਢਣਾ ਸੀ ਉਹ ਕੱਢ ਲਿਆ, ਸਿਸਟਮ ਦੇ ਵਿੱਚ ਵੜ ਗਏ, ਉਹਨਾਂ ਨੇ ਅਲਟੀਮੇਟਲੀ ਗਵਰਨਰ ਰੂਲ ਤੱਕ ਲਿਆਏ। ਹੁਣ ਉਹ ਦੇਖ ਰਹੇ ਨੇ ਵੀ ਕਿੱਧਰ ਨੂੰ ਘੁਮਾਣਾ। ਔਰ ਮੈਨੂੰ ਇਹ ਲੱਗਦਾ ਹੈ ਵੀ ਬਜਾਏ ਕਿ ਪੋਲੀਟੀਕਲੀ ਕੋਈ ਡਿਸੀਜਨ ਲੈਣ ਦੇ, ਇਹ ਥਰੂ ਕੋਰਟ ਹੀ ਲੈਣਗੇ। ਜੇ ਸੁਪਰੀਮ ਕੋਰਟ ਹੀ ਕਹਿ ਦਿੰਦਾ ਵੀ 35A ਜਿਹੜਾ ਸੀ ਅਨਕਨਸਟੀਟਿਊਸ਼ਨਲ ਹੈ, ਪ੍ਰੋਪਰ ਪ੍ਰੋਸੀਜਰ, ਤਾਂ ਸਾਰਾ ਕੁਝ ਹੀ ਡਿੱਗ ਪੈਂਦਾ। ਔਰ ਇਹ ਜਿਹੜਾ ਪਾਰਟ ਹੈ ਹੁਣ ਮਹਿਬੂਬਾ ਮੁਫਤੀ ਨੂੰ ਯਾਦ ਆਇਆ
पर अब पछताए क्या हो, तो पार्टी तो उन्होंने जा ही रही है। और मैं समझदा भी बहादुर कश्मीरी जिहड़े ने उन्हां लई कोई फर्क नहीं पैंदा, सगों जिहड़े अध पचदे जिहड़े जिन्होंने कहंदे ने कि भी कच्चे पिल्ले ने वो भी पक्के आज़ादी प्रस्त बन जाणगे, जिन्हां नूं तां समझ आ गई हुई है कि भाई अल्टीमेटली आज़ादी मुफ्त नहीं मिलती, इहदा मुल तारना पैंदा, वो तां मुल तार रहे हैं। पर ये जिहड़ा है ये जिहड़े हुण खड़े ने उस किस्म की कच्ची पिल्ली मिट्टी के उत्ते वो भी पक्की मिट्टी ते आ जाएंगे। जी राज साहब, तुहाडा बहुत बहुत शुक्रिया। हुण तुसीं साडे दर्शकां नूं दस दिओ अज दा विचार। जिवें असीं सोमवार के प्रोग्राम च भाई गुरदास जी के एक बित सवैयां ते विचार करते हैं जिहड़े ब्रिज भाशा च ने, जिहड़ा कि उस ब्रिज बेल्ट मथुरा बिंद्रापन जिथे ये सारा कृष्ण जी हुए और इस बेल्ट की ये जबान है और लंबा वक्त जिहड़ा साहित्य दे विच लिटरेचर दे विच यही भाषा जिहड़ी है ब्रज भाषा ये लिटरेरी जबान सी। और ये सवैया 224 है नंबर। जी। बाए हुए बगूला बाए मंडल फिरे, तो कहाँ वासना की आग जाग जुगत न जानिए, कूप जल गरो बाधे निकसे न हुए समुंदर, चील होए उड़े ना खगपत उन्मानिए, मूसा बिल खोद ना जोगीसर गुफा कहावे, सर्प होए चिरंजीव बिख ना बिलानिए, गुरमुख त्रिगुण अतीत चीत होए अतीत, होमै खोए होए रेन काम तेन मानिए। सो इस जिमें भाई साहब का स्टाइल है कि वो कुछ अलंकार इस्तेमाल करते हैं मैटाफर्स, पर अल्टीमेटली अखीरली लाइन वो अपना मैसेज देंगे ने। और ये भी मैसेज है गुरमुख त्रिगुण अतीत चीत होए अतीत, जिमें तीन गुण जी पुरातन उस फिलासफी है वो जी मन दियाँ तीन अवस्थावां बयान कीतियां हुई ने, रजोगुण तमोगुण सतोगुण के मन इन्हां तिन्नां दे विच ही प्रवृत्त हुंदा है। रजोगुण उत्साह वाला हुंदा है, जिस तुसी चार चफेरे घूमदे हो, चार चफेरे तुसी चंगे कपड़े पाते हो, चंगी मौज मेले वाली जिंदगी जिउणा चाहुंदे हो। तमोगुण दे विच जिहड़ा तुसी हनेरे जहे च हुंदे हो, मोर आराम प्रस्ती च हुंदे हो, पर ये भी रजो ते तमो जिहड़ा है ये भी तुहाडे मन दे खुशी दे दुआले ही घूमदा है। सतोगुण जिन्हों सात्विक भी कहंदे ने, इसका ज़्यादा संबंध जिहड़ा है वो तुहाडे अंदरले मन नाल हुंदा है, जिहदे च तुसी सच्चाई वाल तुरन दा, किसी दा भला करन दा, और इस तरह ही ये मन दियां तीन अवस्थावां दे मुताबिक ही तीन किस्म की खुराक भी जिहड़ी है वो बयानी जाती है कि ये रजोगुण वालियां नूं इस किस्म का फूड पसंद है, तमोगुण वाले ये खाणगे, सतो वाले जिहड़े ने वो दुध ते फ्रूट वाल आउणगे। ये ज़ाहिर है भी इस किस्म का सोच है। तो इत्थे भाई साहब ने कहा भी ये जिहड़ा गुरमुख है, जिहड़ा रब दा बंदा है, वो त्रिगुण अतीत, वो रजो तमो सतो इन्हां तिन्नां तो वख हुंदा है, अतीत हुंदा है, उस नाल उहने विथ कीती हुंदी है, चीत होए अतीत। उहदा चित्त जिहड़ा है ये दुनियावी रसां कसां दे विच नहीं उलझदा, हौमै खोए, क्योंकि जदों इन्हां त्रिगुण अतीत हुंदा है वो ते उदों ही उस विचली हौमै जिहड़ी है वो मर जांदी है। खोए हुंदा गवाचना, उसने वो अपनी हौमै गवा दिंदा है। होए रेन, रेन हुंदा डस्ट, कि वो रब दे बंदियां दी डस्ट बन जाता है, भाव उहदे च निमरता आती है। कामधेन मानी है, हुण कामधेन भी हिंदू माइथोलॉजी दे विच स्वर्ग की एक गां है जिहदे थल्ले खलो के जो मंगो मिल जाता है। और इत्थे भाई साहब कहते हैं भी वो गुरसिख जिहड़ा गुरु दे बचनां ते अमन्ना करके रजो तमो सतो तो पासे जाके अपने मन दे विच अतीत हो जाता है, उस नालों माया नालों एक विथ पा लैंदा है, उसकी हौमै खत्म हो जाती है और उस दे विच निमरता हुंदी है। उही अल्टीमेटली जिहड़ा वो कामदेन है। मतलब यह भी कोई कामदेन एग्जिस्ट नहीं करती, इस किस्म का मनुख ही जिहड़ा वो उस उन्हां गुणां दा धार नहीं है। तो फिर उन्होंने 4 या 5 मैटाफर दिते ने। बाए होए बगूला बाए मंडल फिरे, कि एक पासे चंचल मन है वो भावें वरलविंड दे विच जिहनूं असीं वाह वरोला कहंदे हैं, वो सारे वातावरण दे विच वो वाह वरोले वांग घुमदा फिरे। तो कहाँ वासना की आग जाग जुगत ना जाने,
ਪਰ ਉਸ ਸਾਰੀ ਘੁੰਮਣ ਘੇਰੀ ਦੇ ਵਿੱਚ ਉਹਦੇ ਅੰਦਰੋਂ ਵਾਸਨਾ ਡਿਜ਼ਾਇਰਸ ਨਹੀਂ ਮੁੱਕਦੀਆਂ ਜੀ ਔਰ ਉਹਦੇ ਅੰਦਰ ਜਿਹੜੀ ਹੈ ਜੁਗਤ ਨਾ ਜਾਣੀ ਹੈ, ਉਹਨੂੰ ਜੀਵਨ ਜੀਣ ਦੀ ਜਾਚ ਜਿਹੜੀ ਗੁਰਮੁਖ ਦੇ ਕੋਲ ਹੈ ਉਹਨੂੰ ਹਾਸਲ ਨਹੀਂ ਹੁੰਦੀ। ਜੀ ਫਿਰ ਦੂਸਰਾ ਉਹਨਾਂ ਨੇ ਮੈਟਾਫਰ ਯੂਜ਼ ਕੀਤਾ, ਕੂਪ ਜਲ ਗਰੋ ਬਾਧੇ ਨਿਕਸੇ ਨਾ ਹੋਏ ਸਮੁੰਦਰ, ਕਿ ਵੀ ਜੇ ਤੁਸੀਂ ਇੱਕ ਡੱਬੇ ਦੇ ਨਾਲ ਇੱਕ ਲੱਜ ਬੰਨ ਕੇ ਖੂਹ ਚੋਂ ਪਾਣੀ ਕੱਢ ਲੈਂਦੇ ਹੋ ਤੇ ਉਹ ਜਿਹੜਾ ਪਾਣੀ ਹੈ ਖੂਹ ਦਾ, ਉਹ ਸਮੁੰਦਰ ਨਹੀਂ ਹੋ ਜਾਂਦਾ। ਕੂਪ ਖੂਹ ਨੂੰ ਕਹਿੰਦੇ ਨੇ। ਕੂਪ ਜਲ ਗਰੋ ਬਾਧੇ ਨਿਕਸੇ ਨਾ ਹੋਏ ਸਮੁੰਦਰ, ਜਿਹੜਾ ਪਾਣੀ ਨਿਕਲ ਆਇਆ ਉਹ ਸਮੁੰਦਰ ਨਹੀਂ ਬਣ ਜਾਂਦਾ। ਚੀਲ ਹੋਏ ਉੱਡੇ ਨਾ ਖਗਪਤ ਉਨਮਾਨੀ, ਕਿ ਗਿੱਧ ਹੈ ਜੇ ਉਹ ਉੱਡ ਰਹੀ ਹੈ ਅਸਮਾਨ ਦੇ ਵਿੱਚ, ਬੜੀ ਜਿੰਨੀ ਮਰਜ਼ੀ ਉੱਚੀ ਉੱਡੇ, ਪਰ ਉਹਨੂੰ ਕੋਈ ਗਿੱਧ ਨੂੰ ਕੋਈ ਜਿਹੜਾ ਖਗਪਤ ਕੋਈ ਪੰਛੀਆਂ ਦਾ ਰਾਜਾ ਨਹੀਂ ਮੰਨ ਲਏਗਾ ਕਿ ਜੀ ਉਹ ਬਹੁਤ ਉੱਚਾ ਉੱਡ ਰਹੀ ਹੈ। ਇਸੇ ਤਰ੍ਹਾਂ ਮੂਸਾ ਬਿਲ ਖੋਦ ਨਾ ਜੋਗੀਸਰ ਗੁਫਾ ਕਹਾਵੇ, ਕਿ ਇੱਕ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਜੋਗੀ ਨੇ ਉਹ ਵੀ ਗੁਫਾਵਾਂ 'ਚ ਵੜ ਜਾਂਦੇ ਸੀ। ਤੇ ਮੂਸਾ ਕਹਿੰਦੇ ਨੇ ਚੂਹੇ ਨੂੰ, ਕਹਿੰਦੇ ਵੀ ਜੇ ਚੂਹਾ ਆਪਣੀ ਬਿੱਲ ਦੇ ਵਿੱਚ ਵੜ ਜਾਏ ਤੇ ਉਹ ਕੋਈ ਜੋਗੀ ਤਾਂ ਨਹੀਂ ਬਣ ਜਾਂਦਾ। ਉਹ ਕਹਿੰਦਾ ਜੀ ਲੈ ਜੋਗੀ ਵੀ ਬਿੱਲ 'ਚ ਰਹਿੰਦਾ, ਮੈਂ ਵੀ ਤਾਂ ਬਿੱਲ 'ਚ ਹੀ ਰਹਿੰਦਾ, ਮੈਂ ਕਿਹੜਾ ਬਾਹਰ ਆਪਣਾ ਘਰ ਬਣਾਇਆ ਸੂਰਜ ਦੇ ਵਿੱਚ, ਮੈਂ ਵੀ ਜੋਗੀ। ਮੂਸਾ ਬਿਲ ਖੋਦ ਨਾ ਜੋਗੀਸਰ ਗੁਫਾ ਕਹਾਵੇ, ਉਹ ਗੁਫਾ ਦਾ ਜੋਗੀ ਨਹੀਂ ਬਣ ਜਾਂਦਾ ਚੂਹਾ ਬਿਲ ਖੋਦ ਕੇ। ਸਰਪ ਹੋਏ ਚਿਰੰਜੀਵ ਬਿਖ ਨਾ ਬਿਲਾਨੀ, ਕਿ ਸੱਪ ਜਿਹੜਾ ਹੈ, ਸੱਪ ਦੀ ਬੜੀ ਲੰਮੀ ਉਮਰ ਹੁੰਦੀ ਹੈ, ਕੁਝ ਕੈਟਾਗਰੀਜ਼ ਨੇ ਸ਼ਾਇਦ ਉਹ 30 35 40 ਸਾਲ ਤੱਕ ਜਿਉਂਦੇ ਨੇ। ਸੋ ਉਹਨਾਂ ਨੇ ਕਿਹਾ ਵੀ ਜੇ ਕਿਸੇ ਦੀ ਅਰਜ਼ਾਰੀ ਉਮਰ ਸੱਪ ਵਾਂਗ ਲੰਬੀ ਵੀ ਹੋਏ ਤੇ ਸੱਪ ਦੀ ਜਿੰਨੇ ਮਰਜ਼ੀ ਲੰਬੀ ਉਮਰ ਹੋਏ ਉਹਦਾ ਜ਼ਹਿਰ ਤਾਂ ਨਹੀਂ ਜਾਂਦਾ। ਇਸ ਸਾਰੇ ਨਾਲ ਕੁਝ ਨਹੀਂ ਬਣਦਾ ਹੈ। ਔਰ ਅਖੀਰ ਚ ਉਹਨਾਂ ਕਿਹਾ ਗੁਰਮੁਖ ਤ੍ਰਿਗੁਣ ਅਤੀਤ ਚੀਤ ਹੋਏ ਅਤੀਤ ਹਉਮੈ ਖੋਏ ਹੋਏ ਰੇਨ ਕਾਮ ਤੇਨ ਮਾਨੀ, ਹੈ ਕਿ ਗੁਰੂ ਦੇ ਵੱਲ ਮੂੰਹ ਕਰਕੇ ਗੁਰੂ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਵਾਲਾ ਸਿੱਖ ਰਜੋ ਤਮੋ ਸਤੋ ਤੋਂ ਅਤੀਤ ਹੁੰਦਾ ਔਰ ਉਸ ਦੇ ਅੰਦਰ ਹਉਮੈ ਮਰ ਜਾਂਦੀ ਹੈ, ਨਿਮਰਤਾ ਹੁੰਦੀ ਹੈ ਔਰ ਉਹਦੇ 'ਚ ਹੀ ਉਹ ਸਾਰੇ ਗੁਣਾਂ ਦਾ ਫਿਰ ਖਜ਼ਾਨਾ ਹੁੰਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।